ਰਮਨ ਜੀ, ਹਰਜੋਤ ਜੀ, ਪਿਛਲੇ ਸਾਲ ਦਾ ਇੱਕ ਸਭ ਤੋਂ ਵੱਡਾ ਜਿਹੜਾ ਮੁੱਦਾ ਰਿਹਾ ਕਾਰਗੋ ਥੈਫਟ ਦਾ। ਰਮਨ ਜੀ, ਆਪਣੇ ਕੋਲ ਬਹੁਤ ਸਾਰੇ ਇਦਾਂ ਦੇ ਇੰਸੀਡੈਂਟ ਤੁਸੀਂ ਵੀ ਜਾਣਦੇ ਆ, ਆਪਣੇ ਸੁਣਨ ਵਾਲੇ ਦੇਖਣ ਵਾਲੇ ਉਹ ਵੀ ਸਾਰੇ ਜਣੇ ਜਾਣਦੇ ਆ ਵੀ ਕਾਰਗੋ ਥੈਫਟ ਰੈਂਪੈਂਟ ਰਿਹਾ 2024 ਦੇ ਵਿੱਚ। ਮਿਲੀਅਨਸ ਤੋਂ ਬਿਲੀਅਨਸ ਆਫ ਡਾਲਰ ਦਾ ਜਿਹੜਾ ਨੁਕਸਾਨ ਆ ਉਹ ਕੰਪਨੀਆਂ ਨੂੰ, ਉਹ ਲੋਕਾਂ ਨੂੰ ਜਿਹੜਾ ਆ ਉਸ ਦੇ ਵਿੱਚ ਝੱਲਣਾ ਪਿਆ ਹੈਗਾ ਆ। ਇਸ ਸਾਲ ਦੇ ਵਿੱਚ ਵੀ ਤੁਹਾਨੂੰ ਲੱਗਦਾ ਵੀ ਕੋਈ ਅਸਰ ਇਸ ਚੀਜ਼ ਦੇ ਉੱਤੇ ਪੈ ਸਕੂਗਾ? ਲਾ ਇਨਫੋਰਸਮੈਂਟ ਜਾਂ ਜਿਹੜੇ ਲੋਕ ਆ ਕਾਰਗੋ ਥੈਫਟ ਨੂੰ ਰੋਕਣ ਦੇ ਲਈ ਕੀ ਕੀਤਾ ਜਾ ਸਕਦਾ ਆ? ਦੇਖੋ ਵੀ ਇੰਨਾ ਜ਼ਿਆਦਾ ਟੈਕਸ ਤੁਸੀਂ ਪੇ ਕਰਦੇ ਆ, ਸਾਰੀਆਂ ਹੀ ਕੰਪਨੀਆਂ, ਸਾਰੇ ਹੀ ਜਿਹੜੇ ਡਰਾਈਵਰ ਵੀ ਆ, ਓਨਰ ਆਪਰੇਟਰ ਵੀ ਆ, ਕੰਪਨੀਆਂ ਵੀ ਆ, ਜੋ ਵੀ ਆ, ਰੋਡ ਟੈਕਸ ਤੋਂ ਲੈ ਕੇ ਤੇ ਹਰ ਇੱਕ ਤਰ੍ਹਾਂ ਦਾ ਜਿਹੜਾ ਟੈਕਸ ਆ ਤੁਸੀਂ ਪੇ ਕਰਦੇ ਆ। ਪਰ ਕਿਤੇ ਨਾ ਕਿਤੇ ਲਾ ਇਨਫੋਰਸਮੈਂਟ ਦੀ ਇਸ ਦੇ ਵਿੱਚ ਰਮਨ ਜੀ ਢਿੱਲ ਆ, ਕਾਨੂੰਨ ਸਖਤ ਨਹੀਂ ਆ, ਜਾਂ ਕੀ ਮਸਲਾ ਕੀ ਪੈ ਜਾਂਦਾ ਆ ਵੀ ਕਾਰਗੋ ਥੈਫਟ ਇੰਨਾ ਜ਼ਿਆਦਾ ਜਿਹੜਾ ਵਧਿਆ ਰਿਹਾ ਤੇ ਕੋਈ ਹੈ ਆਸਾਰ ਘਟਣ ਦੇ? ਦੇਖੋ ਜੀ, ਇਹਦੇ ਕਈ ਫੈਕਟਰ ਹੈਗੇ ਆ ਰਾਜਕਰਨ। ਫੈਕਟਰ ਦੀ ਜੇ ਗੱਲ ਕਰੀਏ ਤੇ ਇਹਦੇ ਵਿੱਚ ਜਿਹੜੀ ਅਣਗਹਿਲੀ ਹੈਗੀ ਆ ਉਹ ਵੀ ਇੱਕ ਕੰਮ ਆਉਂਦੀ ਹੈਗੀ ਆ, ਇੱਕ ਥਾਂ ਤੇ ਫੈਕਟਰ ਹੈਗੀ ਆ। ਜੇ ਇਨਸਾਈਡ ਇਨਫੋਰਮੇਸ਼ਨ ਦੀ ਗੱਲ ਕਰੀਏ ਉਹ ਵੀ ਫੈਕਟਰ ਹੈਗੀ ਆ। ਇਕੋਨਮੀ ਡਾਊਨ, ਲੋਕਾਂ ਦੇ ਜਿਹੜੀਆਂ ਖਰਚੇ ਆ ਉਹ ਵਧੇ ਹੈਗੇ, ਉਹ ਵੀ ਇੱਕ ਫੈਕਟਰ ਹੈਗੀ ਆ। ਪੁਲਿਸ ਦੀ ਮੁਸਤੈਦੀ ਜਿਹੜੀ ਆ ਉਹ ਡੈਫੀਨੇਟਲੀ ਉਹ ਵੀ ਫੈਕਟਰ ਹੈਗੀ ਹੈ ਕਿ ਮੁਸਤੈਦੀ ਇੰਨੀ ਨਹੀਂ ਹੈਗੀ, ਜਾਂ ਇੰਨੇ ਇਹ ਜਿਹੜੇ ਆ ਲਾਈਫ ਥ੍ਰੈਟਨਿੰਗ ਇਸ਼ੂਜ਼ ਨਹੀਂ ਹੈਗੇ। ਸੋ ਬੜੇ ਫੈਕਟਰ ਹੈਗੇ ਜਿਹੜੇ ਇਹਦੇ ਵਿੱਚ ਕੰਮ ਕਰਦੇ ਹੈਗੇ ਆ। ਸੋ ਜੇ ਆਪਾਂ ਇੱਕ ਇੱਕ ਕਰਕੇ ਲਈਏ ਤੇ ਡੈਫੀਨੇਟਲੀ ਜਿਹੜੀਆਂ ਅਣਗਹਿਲੀਆਂ ਹੈਗੀਆਂ, ਜੇ ਤੁਸੀਂ ਆਪਣਾ ਟਰੱਕ ਲੋਡ ਜਿਹੜਾ ਆ ਉਹਨੂੰ ਸੇਫਟੀ ਦੇ ਨਾਲ ਨਹੀਂ ਲੈ ਕੇ ਜਾਂਦੇ। ਅਸੀਂ ਜਦੋਂ ਕੰਮ ਕਰਦੇ ਹੁੰਦੇ ਸੀਗੇ ਰਾਜਸਥਾਨ, ਉਦੋਂ ਟਰੱਕ ਸੇਫਟੀ, ਲੋਡ ਦੀ ਸੇਫਟੀ ਬਹੁਤ ਤਰੀਕੇ ਦੇ ਨਾਲ ਕਰ ਹੁੰਦੀ ਸੀ। ਜਦੋਂ ਲੋਕੀ ਟਰੱਕਿੰਗ ਕੰਪਨੀਆਂ ਜਿਹੜੀਆਂ ਡਰਾਈਵਰ ਨੂੰ ਕਰਦੀਆਂ ਸੀ, ਤਿਆਰ ਕਰਦੀਆਂ ਸੀ, ਉਹਦੀ ਟ੍ਰੇਨਿੰਗ ਦਿੰਦੀਆਂ ਸੀ, ਉਹਦੇ ਵਿੱਚ ਬਹੁਤ, ਕਿਉਂਕਿ ਜਿੱਦਾਂ ਦੀ ਕੰਪਨੀ ਲੋਡ ਕਰਦੀ ਹੈਗੀ ਆ, ਜਿੱਦਾਂ ਦੇ ਉਹ ਲੋਡ, ਜੇ ਹੁਣ ਉਹ ਲੋਡ ਹੀ ਉਹ ਸਿੰਪਲ ਜੇ, ਚੀਪ ਜੇ ਜਾਂ ਮਾੜੇ ਮੋਟੇ ਜੇ ਲੋਡ ਕਰਦੀ ਤਾਂ ਉਹਨੇ ਉਦਾਂ ਦੀ ਟ੍ਰੇਨਿੰਗ ਦਿੰਦੇ ਸੀਗੇ। ਜਿਨ੍ਹਾਂ ਦੇ ਕਿਸੇ ਦੇ ਐਕਸਪੈਂਸਿਵ ਲੋਡ ਹੁੰਦੇ ਸੀਗੇ ਜਾਂ ਕਿਸ ਤਰ੍ਹਾਂ ਦੇ ਉਸ ਤਰ੍ਹਾਂ ਦੇ ਮਤਲਬ ਕਿ ਚੀਜ਼ਾਂ ਹੁੰਦੀਆਂ ਸੀਗੀਆਂ, ਉਹਨਾਂ ਨੂੰ ਸਪੈਸੀਫਿਕ ਤੌਰ ਤੇ ਟ੍ਰੇਨਿੰਗ ਦਿੱਤੀ ਜਾਂਦੀ ਸੀ ਡਰਾਈਵਰ ਨੂੰ ਕਿ ਆਹ ਚੀਜ਼ਾਂ ਫੋਲੋ ਕਰਨੀਆਂ ਹੈਗੀਆਂ, ਪੈਡਲੌਕ ਲਾਉਣੇ ਹੈਗੇ, ਆਹ ਚੀਜ਼ਾਂ ਕਰਨੀਆਂ, ਆਹ ਕਰਨੀਆਂ ਹੈਗੀਆਂ, ਐਸ ਟਰੱਕ ਸਟਾਪ ਤੇ ਖੜਨਾ, ਇੱਥੇ ਨਹੀਂ ਖੜਨਾ, ਇੱਥੋਂ ਤੇਲ ਪਾਉਣਾ, ਇੱਥੋਂ ਨਹੀਂ ਪਾਉਣਾ, ਜੇ ਟੀਮ ਚੱਲਦੀ ਹੈਗੀ ਆ ਕਿਸ ਤਰ੍ਹਾਂ ਉਹਨਾਂ ਨੇ ਬਿਹੇਵ, ਇਹ ਚੀਜ਼ਾਂ ਤੁਹਾਡੇ ਡਰਾਈਵਰ ਓਰੀਐਂਟੇਸ਼ਨ ਦੇ ਵਿੱਚ ਆਉਂਦੀਆਂ ਸੀਗੀਆਂ। ਸੋ ਡਰਾਈਵਰ ਓਰੀਐਂਟੇਸ਼ਨ ਦੇ ਵਿੱਚ ਅੱਜ ਕੱਲ ਇਹ ਚੀਜ਼ਾਂ ਜ਼ੀਰੋ ਦੇ ਨਾਂ ਤੇ ਆ, ਕੋਈ ਟ੍ਰੇਨਿੰਗ ਨਹੀਂ ਹੈਗੀ, ਕੋਈ ਇਸ ਤਰ੍ਹਾਂ ਦਾ ਕੰਮ ਨਹੀਂ ਹੈਗਾ। ਔਰ ਜਿੱਥੇ ਵੀ ਤੁਸੀਂ ਦੇਖ ਲਓ ਕਿ ਜਿੱਥੇ ਕਿਤੇ ਚੋਰੀ ਹੁੰਦੀ ਹੈਗੀ ਆ, ਉੱਥੇ 100% ਜਿਹੜੀ ਆ ਅਣਗਹਿਲੀ ਕਿਤੇ ਨਾ ਕਿਤੇ ਹੋ ਜਾਂਦੀ ਆ। ਤੁਸੀਂ ਅੱਜ ਗੱਲ ਕਰਕੇ ਦੇਖੋ ਕਿੰਨੇ ਕੋ ਟ੍ਰੇਲਰ ਦੇ ਪਿਨ ਲੌਕ, ਜਿਹੜੇ 5th ਪਿਨ ਲੌਕ ਹੈਗੇ ਆ ਟਰੱਕ ਦੇ ਵਿੱਚ ਰੱਖੇ ਆ ਜਾਂ ਯੂਜ਼ ਕਰਦੇ ਆ ਜਦੋਂ ਟ੍ਰੇਲਰ ਡ੍ਰੌਪ ਕਰਦੇ ਆ। ਬਹੁਤ ਚੀਜ਼ਾਂ ਐਸੀਆਂ ਹੈਗੀਆਂ ਜਿਹੜੀਆਂ ਕਿ ਅਣਗਹਿਲੀ ਦੇ ਤੌਰ ਤੇ ਗਿਣੀਆਂ ਜਾ ਸਕਦੀਆਂ। ਉਸ ਤੋਂ ਬਾਅਦ ਜਿਹੜੀ ਆਪਣੀ ਗੱਲ ਕਰੀਏ ਕਿ ਆਪਣਾ ਲਾ ਇਨਫੋਰਸਮੈਂਟ ਆ, ਉਹਦੇ ਵਿੱਚ ਵੀ ਜਿਹੜੀਆਂ ਇਹ ਚੀਜ਼ਾਂ ਹੈਗੀਆਂ, ਇਹ ਬਹੁਤ ਇਸ ਵੇਲੇ ਜਿਹੜੀਆਂ ਕੁਐਸਚਨ ਮਾਰਕ ਹੈਗੀਆਂ ਕਿ ਕਿੰਨੇ ਕੀ ਮੁਸਤੈਦੀ ਦੇ ਨਾਲ ਜਿਹੜੀ ਲਾ ਇਨਫੋਰਸਮੈਂਟ ਆ ਇਹਨੂੰ ਫੋਲੋ ਕਰਦੀ ਆ, ਔਰ ਜਿਹੜੇ ਫੜਦੇ ਆ ਉਹਨਾਂ ਨੂੰ ਕਿੰਨੀ ਕੁ ਸਖਤ ਤੋਂ ਸਖਤ ਸਜ਼ਾ ਮਿਲਦੀ ਆ। ਤੀਸਰੀ ਜਿਹੜੀ ਆਪਾਂ ਗੱਲ ਕੀਤੀ ਸੀਗੀ ਕਿ ਇਨਸਾਈਡ ਪ੍ਰੋਬਲਮ ਜਿਹੜੀ ਹੈਗੀ ਹੈ ਕਿ ਮੋਸਟਲੀ ਜਿਹੜੇ ਇਸ ਤਰ੍ਹਾਂ ਦੇ ਲੋਡ ਚੋਰੀ ਹੁੰਦੇ ਆ, ਉਹਨਾਂ ਦੇ ਜਾਂ ਵੇਅਰ ਹਾਊਸ ਦੇ ਵਿੱਚੋਂ ਉਹਨਾਂ ਦੀ ਖਬਰ ਬਾਹਰ ਜਾਂਦੀ ਆ, ਜਾਂ ਟਰੱਕਿੰਗ ਕੰਪਨੀ ਦੇ ਵਿੱਚੋਂ ਖਬਰ ਜਾਂਦੀ ਹੈ, ਜਾਂ ਕਿਤੇ ਨਾ ਕਿਤੇ ਉਹਦੀ ਖਬਰ ਬਾਹਰ ਜਾਂਦੀ ਆ, ਜਾਂ ਜਿਹੜੀ ਸਾਡੀ ਸਰਵਿਸਿਜ਼ ਜਿਹੜੀਆਂ ਬਾਹਰਲੇ ਕੰਟਰੀਆਂ 'ਚ ਬੈਠੀਆਂ ਹੈਗੀਆਂ ਉਹਨਾਂ ਦੇ ਥਰੂ ਬਾਹਰ ਜਾਂਦੀ ਹੈਗੀ ਆ। ਸੋ ਇਹ ਕਈ ਲੂਪ ਹੋਲ ਹੈਗੇ ਆ ਜਿਹੜੇ ਕਿ ਸਾਨੂੰ ਵਿਚਾਰਨੇ ਪੈਣਗੇ, ਸੋਚਣੇ ਪੈਣਗੇ। ਜੇ ਤੁਹਾਡੀ ਕੰਪਨੀ ਦੇ ਵਿੱਚ ਏਦਾਂ ਦੀ ਚੋਰੀ ਹੋ ਰਹੀ ਆ ਜਾਂ ਏਦਾਂ ਦਾ ਕੰਮ ਹੋਇਆ ਹੈਗਾ, ਤੇ ਯੂ ਨੀਡ ਟੂ ਸਿਟ ਡਾਊਨ ਐਂਡ ਬੈਟਰ ਵਾਚ ਕਿ ਤੁਹਾਡੇ ਆਪਰੇਸ਼ਨਸ ਦੇ ਵਿੱਚ ਕਿੱਥੇ ਕਮੀ ਹੈਗੀ ਆ, ਕਿੱਥੇ ਆਪਰੇਸ਼ਨ ਦੇ ਵਿੱਚ ਤੁਹਾਡੀ ਪ੍ਰੋਬਲਮ ਹੈਗੀ ਆ, ਕਿੱਥੇ ਤੁਸੀਂ ਉਹਨੂੰ ਠੀਕ ਕਰ ਸਕਦੇ ਆ, ਕਿਹੜੇ ਢੰਗ ਨਾਲ ਠੀਕ ਕਰ ਸਕਦੇ ਆ ਤੁਸੀਂ। ਡੈਸ਼ ਕੈਮ, ਡਰਾਈਵਰ ਫੇਸਿੰਗ ਕੈਮ, ਹੋਰ ਬਹੁਤ ਚੀਜ਼ਾਂ ਐਸੀਆਂ ਹੈਗੀਆਂ, ਬਹੁਤ ਐਸੇ ਟਰੈਕਿੰਗ ਸਿਸਟਮ ਹੈਗੇ ਜਿਹੜੇ ਅਨਡਿਟੈਕਟੇਬਲ ਹੈਗੇ ਆ। ਸੋ ਕਿੱਥੇ ਤੁਹਾਡੀ ਪ੍ਰੋਬਲਮ ਹੈਗੀ ਆ, ਕਿਹੜੀ ਪ੍ਰੋਬਲਮ ਨੂੰ ਕਿੱਦਾਂ ਸੋਲਵ ਕਰਨਾ ਹੈਗਾ, ਇਹ ਤੁਹਾਨੂੰ ਬੈਠ ਕੇ ਦੇਖਣਾ ਪਊਗਾ ਰਾਜਕਰਨ। ਇਹ ਚੀਜ਼ਾਂ ਤੋਂ ਇਹ ਚੀਜ਼ਾਂ ਜਿਹੜੀਆਂ ਆ ਤੁਸੀਂ ਥੋੜੀ ਬਹੁਤ ਮੁਸਤੈਦੀ ਦਿਖਾਓ ਨਾ, ਤੇ ਇਹ ਚੀਜ਼ਾਂ ਜਿਹੜੀਆਂ ਕੰਟਰੋਲ 'ਚ ਆ ਸਕਦੀਆਂ। ਨਹੀਂ, ਬਿਲਕੁਲ ਇਹਦੇ ਵਿੱਚ ਕੋਈ ਜਿਹੜੀਆਂ ਹਦੂਰਾਵਾਂ ਨਹੀਂ ਆ ਵੀ ਇਸ ਤਰੀਕੇ ਦੇ ਨਾਲ ਜਿਹੜਾ ਉਹ ਬਚਣ ਦੀ ਜਿਹੜੀ ਜ਼ਰੂਰਤ ਆ। ਬਾਕੀ ਲਾ ਇਨਫੋਰਸਮੈਂਟ ਦੇ ਉੱਤੇ ਵੀ ਪ੍ਰੈਸ਼ਰ ਪਾਉਣ ਦੀ ਜ਼ਰੂਰਤ ਆ।
ਹਰਜੋਤ ਜੀ, ਰਮਨ ਜੀ, ਹੁਣ ਜਿੱਦਾਂ ਜਿਹੜਾ ਪ੍ਰੋਪ 36 ਪਾਸ ਹੋਇਆ ਆ, ਉਹਦੇ ਨਾਲ ਅਜਿਹੀਆਂ ਚੀਜ਼ਾਂ ਦੇ ਉੱਤੇ ਕੈਲੀਫੋਰਨੀਆ 'ਚ ਆਪਾਂ ਦੇਖ ਸਕਦੇ ਹਾਂ ਵੀ ਐਟਲੀਸਟ ਉਹਦੇ ਤਹਿਤ ਹੀ ਇਹ ਚੀਜ਼ਾਂ ਦੇ ਉੱਤੇ ਠੱਲ ਪੈਣੀ ਸ਼ੁਰੂ ਹੋਊਗੀ ਪਹਿਲੋਂ ਦੇ ਨਾਲੋਂ ਸਖਤ ਆ। ਵੈਸੇ ਤਾਂ ਹੁਣ ਕੋਈ ਵੀ ਟਰੱਕ ਦਾ ਲੋਡ ਚੋਰੀ ਹੋਵੇ ਜਾਂ ਵਿੱਚੋਂ ਸਮਾਨ ਚੋਰੀ ਹੋਵੇ, ਉਹ ਤਾਂ ਓਬਵੀਅਸਲੀ $950 ਤੋਂ ਵੱਧ ਦਾ ਹੀ ਜਿਹੜਾ ਹਮੇਸ਼ਾ ਉਹ ਹੁੰਦਾ ਆ। ਪਰ ਫਿਰ ਵੀ ਉਸ ਦੇ ਬਾਵਜੂਦ ਆਪਾਂ ਦੇਖਦੇ ਸੀਗੇ ਵੀ ਇੰਨੀ ਜਿਹੜਾ ਕਹਿ ਲਓ ਵੀ ਉਹਨਾਂ ਦੀ ਫੜੋ ਫੜਾਈ ਨੂੰ ਲੈ ਕੇ ਜਾਂ ਉਹ ਚੀਜ਼ਾਂ ਨੂੰ ਲੈ ਕੇ ਧਿਆਨ ਜਿਹੜਾ ਉਹ ਨਹੀਂ ਸੀ ਦਿੱਤਾ ਜਾਂਦਾ। ਜੇ ਫੜ ਵੀ ਹੁੰਦੇ ਆ ਤਾਂ ਸਜ਼ਾ ਜਿਹੜੀ ਛੋਟੀ ਜੀ ਆ ਜਾਂ ਚਾਰਜ ਹੀ ਜਿਹੜਾ ਉਹ ਨਹੀਂ ਹੁੰਦਾ ਸੀ। ਸੋ ਆਈ ਥਿੰਕ ਇੱਥੇ ਵੀ ਪ੍ਰੈਸ਼ਰ ਪਾਉਣ ਦੀ ਜਿਹੜੀ ਉਹ ਜ਼ਰੂਰਤ ਆ ਡਿਸਟ੍ਰਿਕਟ ਅਟਾਰਨੀਜ਼ ਤੇ ਲਾ ਐਨਫੋਰਸਮੈਂਟ ਦੇ ਉੱਤੇ ਵੀ ਭਾਈ ਇਸ ਚੀਜ਼ ਨੂੰ ਤੁਸੀਂ ਧਿਆਨ ਨਾਲ ਲਓ। ਤੁਸੀਂ ਤਾਂ ਲਿਟਰਲੀ ਕੰਪਨੀ ਨੂੰ ਬਲੀਡ ਕਰਾ ਰਹੇ ਆ, ਇਕਨੋਮੀ ਨੂੰ ਬਲੀਡ ਕਰਾ ਰਹੇ ਆ, ਇੰਡਸਟਰੀ ਨੂੰ ਬਲੀਡ ਕਰਾ ਰਹੇ ਆ। ਬਿਲਕੁਲ ਰਾਜਕਰਨ, ਇਹ ਚੀਜ਼ ਬਿਲਕੁਲ ਸੱਚੀ ਹੈਗੀ ਆ। ਪਰ ਜਿਹੜਾ ਇਹ ਵਾਲਾ ਲਾਅ ਜਿੱਦਾਂ ਤੁਸੀਂ ਕਿਹਾ ਕਿ ਇਹ $950 ਤੋਂ ਉੱਪਰ ਹੈਗਾ, ਸੋ ਆਈ ਡੋਂਟ ਥਿੰਕ ਸੋ ਇਹ ਲਾਅ ਜਿਹੜਾ ਇਫੈਕਟਿਵ ਹੈਗਾ ਇੱਥੇ। ਮੇਰੇ ਖਿਆਲ ਦੇ ਵਿੱਚ ਲਾਅ ਐਨਫੋਰਸਮੈਂਟ ਏਜੰਸੀਜ਼ ਜਿਹੜੀਆਂ ਹੈਗੀਆਂ ਉਹ ਵੀ ਕਾਫੀ ਲੰਮੀ ਜਿਹੜੀ ਆ ਉਹ ਉਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਹੁੰਦੀ ਆ। ਕੋਈ ਇਹ ਨਹੀਂ ਕਿ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਟੋਟਲੀ ਲਾਅ ਐਨਫੋਰਸਮੈਂਟ ਬਿਲਕੁਲ ਅਣਗਹਿਲੀ ਕਰ ਰਹੇ, ਕੁਝ ਨਹੀਂ ਕਰ ਰਹੇ ਹੈਗੇ। There's a lot going on, ਬਹੁਤ ਇਨਵੈਸਟੀਗੇਸ਼ਨ ਹੁੰਦੀ ਆ। ਆਪਾਂ ਪਿੱਛੇ ਜੇ ਜੋ ਦੇਖਿਆ ਸੀਗਾ LA ਦੇ ਵਿੱਚ 40-50 ਬੰਦੇ ਜਿਹੜੇ ਫੜੇ ਸੀਗੇ, ਜਿਹੜਾ ਰੈਕਟ ਫੜਿਆ ਸੀਗਾ। ਇਸ ਤਰ੍ਹਾਂ ਹੀ ਜਿਹੜੀ ਇਨਵੈਸਟੀਗੇਸ਼ਨ ਚੱਲਦੀ ਰਹਿੰਦੀ ਆ। ਇਹ ਜਿਹੜੇ ਗਰੁੱਪ ਹੁੰਦੇ ਆ, ਜਿਹੜੇ ਇਹ ਚੋਰੀਆਂ ਹੁੰਦੀਆਂ, ਸਾਰਾ ਕੁਝ ਹੁੰਦਾ ਹੈ, ਕਿਤੇ ਨਾ ਕਿਤੇ ਪਿੱਛੇ ਜਾ ਕੇ ਕਈ ਜਿਹੜੇ ਇੱਕੋ ਗਰੁੱਪ ਨਾਲ ਜੁੜਦੇ ਹੁੰਦੇ ਆ। ਸੋ ਆਈ ਥਿੰਕ ਓਵਰਆਲ ਮੇਰੇ ਖਿਆਲ ਦੇ ਵਿੱਚ ਆਪਾਂ ਕਿਸੇ ਦੇ ਉੱਤੇ ਦੋਸ਼ ਦੇਣ ਨਾਲੋਂ, ਕਿਸੇ ਨੂੰ ਇਹ ਚੀਜ਼ ਕਹਿਣ ਨਾਲੋਂ, ਕਿਸੇ ਤੇ ਉਂਗਲ ਚੱਕਣ ਨਾਲੋਂ ਪਹਿਲਾਂ ਆਪਣੇ ਵੱਲ ਧਿਆਨ ਦਈਏ ਕਿ ਅਸੀਂ ਉਹਨਾਂ ਨੂੰ ਮਤਲਬ ਕਿ ਚੀਜ਼ਾਂ ਨੂੰ ਖਤਮ ਕਰਨ ਨੂੰ ਕੀ ਕਰ ਰਹੇ ਹਾਂ। ਅਸੀਂ ਉਹਨਾਂ ਦੇ ਲਈ ਸਾਡੇ ਕੋਲ ਕੀ ਹਥਿਆਰ ਹੈਗੇ ਆ, ਅਸੀਂ ਕੀ ਵਰਤ ਰਹੇ ਹਾਂ, ਸਾਡੇ ਡਰਾਈਵਰ ਕਿੰਨੇ ਕੁ ਮੁਸਤੈਦ ਹੈਗੇ ਆ। ਰਾਜਨ, ਇੱਥੇ ਮੈਂ ਇੱਕ ਟਾਈਮ ਲਾਊਂਗਾ ਥੋੜਾ ਜਿਹਾ ਕਿ ਆਪਾਂ ਡਰਾਈਵਰ ਦੀ ਜਿਹੜੀ ਐਜੂਕੇਸ਼ਨ ਆ ਉਹਦੇ ਉੱਤੇ ਗੱਲ ਕਰਦੇ ਹੁੰਦੇ ਆ। ਤੇ ਜਿੱਦਾਂ ਮੈਂ ਪਿਛਲੇ ਆਪਾਂ ਹੁਣ ਇਹ ਕਹਿ ਸਕਦੇ ਕਿ ਪਿਛਲੇ ਸਾਲ ਦੇ ਵਿੱਚ ਮੈਂ ਕਿਹਾ ਸੀਗਾ ਕਿ 2025 ਦੇ ਵਿੱਚ ਅਸੀਂ ਜਿਹੜਾ ਹੈ ਡਰਾਈਵਰ ਐਜੂਕੇਸ਼ਨ ਦੇ ਉੱਤੇ ਪੂਰਾ ਧਿਆਨ ਦਿਆਂਗੇ। ਤੇ ਮੈਨੂੰ ਖੁਸ਼ੀ ਆ ਕਿ ਅਸੀਂ ਆਪਣੇ ਜਿਹੜਾ ਨਾਪਟਾ ਦੀ ਵੈਬਸਾਈਟ ਹੈਗੀ ਆ ਉੱਥੇ ਓਪਨਲੀ ਅਸੀਂ ਜਿਹੜਾ ਆ ਉੱਥੇ ਤੁਹਾਨੂੰ ਮੈਂਬਰ ਹੋਣ ਦੀ ਲੋੜ ਨਹੀਂ ਹੈਗੀ। ਤੁਸੀਂ ਜਾ ਕੇ ਨਾਪਟਾ ਦੀ ਵੈਬਸਾਈਟ ਤੇ ਡਰਾਈਵਰ ਐਜੂਕੇਸ਼ਨ ਦੇ ਟੈਬ ਦੇ ਥੱਲੇ ਤੁਸੀਂ ਡਰਾਈਵਰ ਐਜੂਕੇਸ਼ਨ ਦੀਆਂ ਜਿਹੜੀਆਂ ਉੱਥੇ ਕੋਰਸਸ ਹੈਗੇ ਆ ਉਹ ਤੁਸੀਂ ਲੈ ਸਕਦੇ ਹੈਗੇ ਆ, ਜਿਹਦੇ ਚ ਆਵਰਸ ਆਫ ਸਰਵਿਸ ਦਾ ਕੋਰਸ ਅਵੇਲੇਬਲ ਹੈਗਾ, ਡਰੱਗ ਐਂਡ ਅਲਕੋਹਲ ਟੈਸਟਿੰਗ ਦਾ ਅਵੇਲੇਬਲ ਹੈਗਾ, ਆਵਰਸ ਆਫ ਸਰਵਿਸ 150 에ਅਰ ਮਾਈਲਸ ਵਾਲਾ ਅਵੇਲੇਬਲ ਹੈਗਾ, ਡਿਫੈਂਸਿਵ ਡਰਾਈਵਿੰਗ ਟਰੈਕਟਰ ਟ੍ਰੇਲਰ ਦਾ ਅਵੇਲੇਬਲ ਹੈਗਾ, ਵਹੀਕਲ ਇੰਸਪੈਕਸ਼ਨ ਦਾ ਅਵੇਲੇਬਲ ਹੈਗਾ। ਉਸ ਤੋਂ ਨਾਲ ਉਹਦੇ ਵਿੱਚ ਸਾਡੇ ਕੋਲ ਡਰੱਗ ਐਂਡ ਅਲਕੋਹਲ ਰੀਜ਼ਨੇਬਲ ਸਸਪੀਸ਼ਨ, ਇਹ ਇੱਕ ਕੋਰਸ ਜਿਹੜਾ ਕਿ ਹਰ ਇੱਕ ਟਰੱਕਿੰਗ ਕੰਪਨੀ ਨੂੰ ਜਿਹੜੇ ਕੋਲ ਇੱਕ ਤੋਂ ਵੱਧ ਡਰਾਈਵਰ ਹੈਗਾ ਉਹਨੂੰ ਕਰਨ ਦੀ ਲੋੜ ਹੈਗੀ, ਉਹ ਅਵੇਲੇਬਲ ਹੈਗਾ। ਹੋਰ ਵੀ ਕੋਰਸ ਜਿਹੜੇ ਆ ਰਹੇ ਹੈਗੇ ਆ। ਇਹਦੇ ਨਾਲ ਹੀ ਇੱਕ ਕੋਰਸ ਜਿਹੜਾ ਅਸੀਂ ਹੋਰ ਦਿੱਤਾ ਹੈਗਾ ਉਹ ਬਿਜ਼ਨਸ ਸਕਿੱਲਸ ਫॉर ਓਨਰ ਆਪਰੇਟਰ ਹੈਗਾ। ਸੋ ਜੇ ਤੁਸੀਂ ਨਵੇਂ ਓਨਰ ਆਪਰੇਟਰ ਜਾਂ ਓਨਰ ਆਪਰੇਟਰ ਬਣਨਾ ਚਾਹੁੰਦੇ ਆ ਤੇ ਉਹਦੇ ਲਈ ਤੁਹਾਨੂੰ ਇਹ ਕੋਰਸ ਬਹੁਤ ਜ਼ਿਆਦਾ ਜ਼ਰੂਰੀ ਹੈਗਾ, ਜਿਹਦੇ ਵਿੱਚ ਕਿ ਇੱਕ ਸਕਸੈਸਫੁਲ ਓਨਰ ਆਪਰੇਟਰ ਨੂੰ ਸਕਿੱਲਸ ਜਿਹੜੀਆਂ ਚਾਹੀਦੀਆਂ ਉਹ ਉਹਨਾਂ ਨੂੰ ਆਪਣੀ ਬਿਜ਼ਨਸ ਪਲਾਨ, ਬਜਟ, ਕੈਲਕੂਲੇਟ ਕਾਸਟ ਤੇ ਹਾਊ ਟੂ ਮਿਨੀਮਾਈਜ਼ ਦਾ ਕਾਸਟ, ਇਹ ਚੀਜ਼ਾਂ ਸਾਰੀਆਂ ਉਸ ਕੋਰਸ ਦੇ ਵਿੱਚ ਸਿਖਾਈਆਂ ਜਾਂਦੀਆਂ। ਸੋ ਪਲੀਜ਼ ਜੇ ਤੁਸੀਂ ਟਰੱਕਿੰਗ ਦੇ ਵਿੱਚ ਹੈਗੇ ਆ, ਇੱਕ ਜਾ ਕੇ ਨਾਪਟਾ ਦੀ ਵੈਬਸਾਈਟ ਤੇ ਡਰਾਈਵਰ ਐਜੂਕੇਸ਼ਨ ਦੇ ਵਿੱਚ ਇਹ ਕੋਰਸਸ ਅਵੇਲੇਬਲ ਹੈਗੇ ਆ। ਜੇ ਤੁਹਾਡੀ ਟਰੱਕਿੰਗ ਕੰਪਨੀ ਦੇ ਡਰਾਈਵਰ ਜਿਹੜੇ ਆ ਉਹ ਇਹ ਕੋਰਸ ਕਰਦੇ ਆ ਔਰ ਤੁਸੀਂ ਆਪਣੀ ਇੰਸ਼ੋਰੈਂਸ ਕੰਪਨੀ ਨੂੰ ਇਹ ਕੋਰਸ ਦੇ ਸਰਟੀਫਿਕੇਟ ਜਿਹੜੇ ਆ ਸਬਮਿਟ ਕਰਦੇ ਆ ਤੇ ਤੁਹਾਨੂੰ ਇੰਸ਼ੋਰੈਂਸ ਦੇ ਵਿੱਚ ਡਿਸਕਾਊਂਟ ਵੀ ਮਿਲਦਾ ਹੈਗਾ। ਸੋ ਮੈਂ ਸਿਰਫ ਇਹੋ ਹੀ ਕਹਿਣਾ ਸੀਗਾ ਕਿ ਜਿਹੜੀ ਆਪਾਂ ਗੱਲ ਪਿਛਲੇ ਸਾਲ ਕਰਕੇ ਗਏ ਸੀਗੇ ਡਰਾਈਵਰ ਐਜੂਕੇਸ਼ਨ ਬਾਰੇ, ਉਹ ਅਸੀਂ ਡੈਫੀਨੇਟਲੀ ਤੁਹਾਡੇ ਸਾਹਮਣੇ ਲਿਆਣ ਕੇ ਦਿੱਤੀ ਆ। ਤੁਸੀਂ ਇਹਨਾਂ ਨੂੰ ਕੋਰਸਸ ਨੂੰ ਜਿਹੜਾ ਆ ਜਾ ਕੇ ਲਾਓ, ਕਿਉਂਕਿ ਕਿਸੇ ਨੂੰ ਪੁੱਛਣ ਦੇ ਲਈ ਕਿ ਆਵਰਸ ਆਫ ਸਰਵਿਸ ਕੀ ਆ ਜਾਂ 150 ਮਾਈਲ ਦਾ ਕੀ ਆ, ਵਹੀਕਲ ਇੰਸਪੈਕਸ਼ਨ ਚ ਕੀ ਆ। ਜੇ ਇੱਕ ਵਹੀਕਲ ਇੰਸਪੈਕਸ਼ਨ ਦਾ ਰਾਜਕਰਨ $20 ਦਾ ਕੋਰਸ ਲਿਆ, ਤੁਹਾਡੀ ਰੋਡ ਸਾਈਡ ਇੰਸਪੈਕਸ਼ਨ ਤੁਹਾਡੇ ਸਕੇਲ ਦੇ ਉੱਤੇ ਕੰਮ ਆ ਜਾਂਦਾ ਤੇ ਮੇਰੇ ਖਿਆਲ ਇੱਕ $20 ਨਾਲ ਤੁਸੀਂ $700-800 ਜੇ ਬਚਾ ਸਕਦੇ ਆ ਤੇ ਕੋਈ ਮਾੜੀ ਡੀਲ ਨਹੀਂ। ਜੀ ਬਿਲਕੁਲ। ਤੇ ਸਰੋਤੇ ਤੁਸੀਂ ਵੀ ਕਾਲ ਕਰ ਸਕਦੇ ਹੋ, ਜਿਨ੍ਹਾਂ ਦੀਆਂ ਕਾਲਸ ਡ੍ਰੌਪ ਹੋ ਗਈਆਂ ਉਹਨਾਂ ਨੂੰ ਕਹਿੰਦੇ ਆ ਵੀ ਤੁਸੀਂ ਕਾਲ ਕਰ ਸਕਦੇ ਹੋ। ਨੰਬਰ ਹੈ 408-272-5200 408-272-5200 ਦੇ ਉੱਤੇ ਤੁਸੀਂ ਕਾਲ ਕਰਕੇ ਆਪਣਾ ਜਿਹੜਾ ਸਵਾਲ ਆ ਉਹ ਤੁਸੀਂ ਪੁੱਛ ਸਕਦੇ ਆ 408-272-5200 ਦੇ ਉੱਤੇ। ਸੋ ਬਿਲਕੁਲ ਜੀ, ਜਿਹੜੇ ਨਵੇਂ ਡਰਾਈਵਰ ਆਉਂਦੇ ਆ ਉਹ ਤੁਹਾਨੂੰ ਕਿੱਦਾਂ ਚਲਾਉਣਾ, ਕਿਵੇਂ ਕਰਨਾ,
ਡਰਾਈਵਰ ਐਜੂਕੇਸ਼ਨ ਬਹੁਤ ਜ਼ਿਆਦਾ ਜ਼ਰੂਰੀ ਆ। ਇਹ ਮਸਲਾ ਰਮਨ ਜੀ, ਹਰਜੋਤ ਜੀ, ਪਿਛਲੇ ਕੁਛ ਕੁ ਸਾਲਾਂ ਦਾ ਜ਼ਿਆਦਾ ਉੱਭਰ ਕੇ ਸਾਹਮਣੇ ਆਇਆ ਹੈ। ਖਾਸ ਕਰਕੇ ਜਦੋਂ ਆਪਾਂ ਦੇਖਿਆ ਵੀ ਕਾਫੀ ਜਿਹੜੇ ਨਵੇਂ ਡਰਾਈਵਰਸ ਆ ਉਹਨਾਂ ਨੇ ਇੰਡਸਟਰੀ ਦੇ ਵਿੱਚ ਐਂਟਰੀ ਕੀਤੀ ਆ, ਤੇ ਗਾਹੇ ਬਗਾਹੇ ਗੱਲ ਸਾਹਮਣੇ ਆਉਂਦੀ ਰਹੀ ਆ ਵੀ ਅਜੇ ਉਹ ਪੂਰੀ ਤਰ੍ਹਾਂ ਨੌਲੇਜੇਬਲ ਜਿਹੜੇ ਉਹ ਨਹੀਂ ਹੋ ਸਕੇ। ਉਹ ਐਜੂਕੇਸ਼ਨ ਲਏ ਬਗੈਰ ਜਾਂ ਅੱਧੀ ਐਜੂਕੇਸ਼ਨ, ਅੱਧੀ ਅਧੂਰੀ ਐਜੂਕੇਸ਼ਨ ਦੇ ਨਾਲ ਉਹ ਇਸ ਟਾਈਮ ਰੋਡ ਤੇ ਆ। ਸੋ ਉਹਨਾਂ ਨੂੰ ਜ਼ਰੂਰ ਆਪਣੇ ਆਪ ਨੂੰ ਇਸ ਇੰਡਸਟਰੀ ਦੇ ਲਈ, ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਸੈੱਟ ਕਰਨਾ ਚਾਹੀਦਾ, ਵਧੀਆ ਕਰਨਾ ਚਾਹੀਦਾ। ਉਹ ਤੁਹਾਨੂੰ ਪਤਾ ਹੋਵੇ ਵੀ ਕੀ ਚੀਜ਼ਾਂ ਕਰਨੀਆਂ ਚਾਹੀਦੀਆਂ, ਕਿਹੜੀਆਂ ਨਹੀਂ, ਕਿਹੜੀ ਥਾਂ ਦੇ ਉੱਤੇ ਕਿਹੜੀ ਚੀਜ਼ ਤੁਹਾਡੇ ਲਈ ਬਿਹਤਰ ਆ, ਕੀ ਪ੍ਰੋਸੈਸ ਜਿਹੜੇ ਹੁੰਦੇ ਆ ਉਹ ਜ਼ਰੂਰ ਜਿਹੜੀ ਉਹ ਜਾਣੋ। ਐਕਸਪੀਰੀਅੰਸ ਦੇ ਨਾਲ ਤਾਂ ਚੀਜ਼ਾਂ ਦਾ ਪਤਾ ਲੱਗਦਾ ਹੀ ਲੱਗਦਾ ਆ, ਪਰ ਇਹ ਆ ਵੀ ਤੁਹਾਨੂੰ ਪਹਿਲਾਂ ਨੌਲੇਜ ਹੋਵੇ ਤਾਂ ਤੁਹਾਡੇ ਉਸ ਮੌਕੇ ਦੇ ਤੋਂ ਚੀਜ਼ ਕਲਿੱਕ ਕਰ ਜਾਂਦੀ ਆ ਵੀ ਭਾਈ ਆਹ ਚੀਜ਼ ਜਿਹੜੀ ਉਹ ਕਰਨੀ ਚਾਹੀਦੀ ਆ। ਉਹਦੇ ਨਾਲ ਤੁਸੀਂ ਵੀ ਸੇਫ ਆ ਤੇ ਬਾਕੀ ਵੀ ਜਿਹੜੇ ਆਲੇ ਦੁਆਲੇ ਰੋਡ ਦੇ ਉੱਤੇ ਤੁਹਾਡੇ ਨਾਲ, ਉਹਨਾਂ ਨੂੰ ਵੀ ਸੇਫਟੀ ਜਿਹੜੀ ਉਹ ਮਹਿਸੂਸ ਹੁੰਦੀ ਹੈਗੀ ਆ। ਤੇ ਆਪਣੇ ਨਾਲ ਜੁੜੇ ਨੇ ਅਗਲੇ ਕਾਲਰ ਇੰਦਰਜੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ੍ਰੀ ਅਕਾਲ ਤਿੰਨਾਂ ਵੀਰਾਂ ਨੂੰ ਤੇ ਸੁਣਨ ਵਾਲੇ ਸਰੋਤਿਆਂ ਨੂੰ, ਸਾਰਿਆਂ ਨੂੰ ਨਵੇਂ ਸਾਲ ਦੀ ਮੁੜ ਤੋਂ ਫੇਰ ਮੁਬਾਰਕਾਂ ਜੀ। ਗੁਰੂ ਸਾਹਿਬ ਇਸੇ ਤਰ੍ਹਾਂ ਸਾਰਿਆਂ ਨੂੰ ਖੁਸ਼ ਲੈ ਕੇ ਆਵੇ ਤੇ ਸਾਰਾ ਕੁਝ ਠੀਕ ਠਾਕ ਚੱਲਦਾ ਰਹੇ ਔਰ ਤਰੱਕੀਆਂ ਬਖਸ਼ੇ ਜੀ। ਧੰਨਵਾਦ ਜੀ, ਤੁਹਾਨੂੰ ਵੀ ਨਵਾਂ ਸਾਲ। ਤੁਹਾਨੂੰ ਵੀ ਵਧਾਈਆਂ ਨਵੇਂ ਸਾਲ ਦੀਆਂ ਬਹੁਤ ਬਹੁਤ। ਢਿੱਲੋਂ ਸਾਹਿਬ, ਹਾਂਜੀ ਢਿੱਲੋਂ ਸਾਹਿਬ ਨੇ ਜ਼ਿਕਰ ਕੀਤਾ ਸੀ ਮੇਰੀ ਡਰਾਈਵਰ ਦੇ ਐਜੂਕੇਸ਼ਨ ਦਾ, ਤੇ ਉਹਦੇ ਨੂੰ ਆਪਾਂ ਪਾਰਟ ਵਾਈਜ਼ ਜੇ ਥੋੜਾ ਜਿਹਾ ਉਹਦੇ ਉੱਤੇ ਗੱਲ ਕਰ ਲਈਏ। ਪਹਿਲਾਂ ਮਤਲਬ ਲਾਇਸੈਂਸ ਲੈਣਾ ਤੇ ਮੁੜ ਕੇ ਲਈ ਵੀ ਟਰੱਕ ਤੇ ਚਲਾਉਣਾ, ਤੇ ਉਹਦੀ ਇੰਸਪੈਕਸ਼ਨ ਤੇ ਉਹਦਾ ਯਾਨੀ ਕਿ ਚੈਕਿੰਗ ਕਿਵੇਂ ਕਰਨੀ ਹੈ, ਫਿਰ ਉਹਦਾ ਬਿਹੇਵੀਅਰ ਕਹਿ ਜਾ ਤਾਂ ਮੈਂ ਸਮਝਦਾ ਵੀ ਵੈਸੇ ਤਾਂ ਨਫਤਾ ਆ ਤੇ ਇਹਨਾਂ ਨੇ ਪਾਇਆ ਬਹੁਤ ਵਧੀਆ ਚੈਪਟਰ ਬਾਈ ਚੈਪਟਰ। ਜੇ ਬੰਦਾ ਪੜ੍ਹ ਕੇ ਜਾਂਦੇ ਆ ਤਾਂ ਉਹ ਮਿਲਦਾ ਹੈਗਾ, ਬਹੁਤ ਵਧੀਆ ਗੱਲਬਾਤ ਹੈ ਇਹਨਾਂ ਦੀ। ਤੇ ਜਿਹੜੀ ਕੱਲ ਦੀਪਕ ਜੀ ਹੁਣ ਨਾਲ ਗੱਲ ਚੱਲ ਰਹੀ ਸੀ ਖਬਰਾਂ ਦੇ ਵਿੱਚ ਵੀ, ਮਨ ਖੁਸ਼ ਹੋ ਕੇ ਜੋ ਗੱਲ ਕਰਦੇ ਆ ਨਾ, ਕੰਮ ਕਰਦੇ ਆ ਆਪਾਂ, ਤਾਂ ਉਹ ਕੰਮ ਬੰਦਾ ਸਾਈਟੇਸ਼ਨ ਤੋਂ ਵੀ ਬਚਦਾ ਤੇ ਥਕੇਵਾਂ ਵੀ ਨਹੀਂ ਹੁੰਦਾਗਾ। ਹੁਣ ਜਿਹੜਾ ਬੰਦਾ ਮੈਨੂੰ ਸਾਈਡ ਨਾ ਦੇਵੇ ਜਾਂ ਕੋਈ ਹੋਰ ਐਰੀਟੇਟ ਹੋ ਕੇ ਗੁੱਸੇ ਗਾਸੇ ਨਾਲ ਬੰਦਾ ਕਰਦਾ, ਪਤਾ ਨਹੀਂ ਕੀ ਕੁਛ ਉਹਦੇ ਮਨ ਵਿੱਚ ਚੱਲਦਾ ਰਹਿੰਦਾ, ਉਹਦੇ ਨਾਲ ਵਾਇਲੇਸ਼ਨਾਂ ਵੀ ਵੱਧਦੀਆਂ ਤੇ ਥਕੇਵਾਂ ਵੀ ਹੁੰਦਾ। ਤੇ ਜਿਹੜੇ ਖੁਸ਼ ਰਹਿਣ ਦਾ ਜਿਹੜਾ ਇੱਕ ਤਰੀਕਾ ਉਹ ਡਰਾਈਵਿੰਗ ਦੇ ਵਿੱਚ ਵੀ ਬੜਾ ਸਾਰਥਕ ਹੈਗਾ। ਤੇ ਮੈਂ ਇਹੀ ਮਤਲਬ ਸਾਰਿਆਂ ਨੂੰ ਬੇਨਤੀ ਕਰਦਾ ਆਪਦੇ ਪਲੇਟਫਾਰਮ ਤੋਂ ਵੀ ਖੁਸ਼ ਰਹਿ ਕੇ ਬੰਦਾ ਦਾ ਜਿਹੜਾ ਕੰਮ ਕਰ ਲੈਣਾ, ਤੇ ਉਹ ਡਰਾਈਵਿੰਗ ਕਰਨੀ ਹੈ, ਚਾਹੇ ਉਹ ਤੁਸੀਂ ਕੋਈ ਵੀ ਪਾਰਟ ਦੀ ਜੌਬ ਕਰ ਰਹੇ ਹੋ, ਕਿਸੇ ਵੀ ਪੋਜੀਸ਼ਨ ਤੇ ਕੰਮ ਕਰ ਰਹੇ ਹੋ, ਉਹ ਬੜੀ ਵਧੀਆ ਗੱਲ ਹੈਗੀ ਆ। ਇੰਨਾ ਗੱਲ ਕਹਿ ਕੇ ਸਮਾਂ ਦਾ ਯਾਦ ਚੁੱਕਾਂ। ਥੈਂਕ ਯੂ। ਧੰਨਵਾਦ ਇੰਦਰਜੀਤ, ਉਹਨਾਂ ਦਾ ਬਹੁਤ ਐਕਸਪੀਰੀਅੰਸ ਆ। ਸੋ ਰਮਨ ਜੀ, ਵਧੀਆ ਗੱਲ ਆ, ਕਿਉਂਕਿ ਜਿਹੜਾ ਬੰਦਾ ਕੰਮ ਨੂੰ ਇਹ ਸੋਚਦਾ ਵੀ ਮੇਰੇ ਤੇ ਬੋਝ ਆ ਨਾ, ਫਿਰ ਉਹ ਕੋਈ ਵੀ ਕੰਮ ਹੋਵੇ, ਟਰੱਕਿੰਗ ਦਾ ਚਾਹੇ ਕੋਈ ਵੀ ਹੋਵੇ, ਜਿਹੜਾ ਦਿਲ ਲਾ ਕੇ ਵਿੱਚ ਕਰਦਾ ਹੈ ਤੇ ਨੈਚੁਰਲੀ ਫਿਰ ਉਹਦੇ ਲਈ ਉਹ ਵਧੀਆ ਰਹਿੰਦਾ ਹੈ। ਬਿਲਕੁਲ ਜੀ। ਜੀ ਤੇ ਰਮਨ ਜੀ, ਜਿੱਦਾਂ ਆਪਾਂ ਇਸ਼ੂਜ਼ ਦੀ ਜਿਹੜੀ ਗੱਲ ਕਰ ਰਹੇ ਸੀਗੇ ਵੀ ਪਿਛਲੇ ਸਾਲ ਦੇ ਵੀ ਕਿਹੜੇ ਜਿਹੜੇ ਉਹ ਇਸ਼ੂਜ਼ ਰਹੇ ਹੈਗੇ ਆ, ਤੇ ਇੱਕ ਵਾਰੀ ਤੁਸੀਂ ਫਿਰ ਜਿਹੜਾ ਬ੍ਰੋਕਰ ਟਰਾਂਸਪੇਰੈਂਸੀ ਨੂੰ ਲੈ ਕੇ ਵੀ ਸ਼ੇਅਰ ਕਰ ਦਿਓ ਜਿਹੜਾ ਉਹ ਚੱਲ ਰਿਹਾ ਆ ਵੀ ਉਹ ਕਿਸ ਚੀਜ਼ ਦੇ ਉੱਤੇ ਜਿਹੜੇ ਕਮੈਂਟ ਆ ਉਹ ਅਜੇ ਵੀ ਲਏ ਜਾ ਰਹੇ ਨੇ। ਬਿਲਕੁਲ, ਰਾਜਕਰਨ ਬ੍ਰੋਕਰ ਟਰਾਂਸਪੇਰੈਂਸੀ ਦਾ ਜਿਹੜਾ ਸਬਜੈਕਟ ਹੈਗਾ ਬੜਾ ਇੰਪੋਰਟੈਂਟ ਹੈਗਾ ਕਿ ਬ੍ਰੋਕਰ ਟਰਾਂਸਪੇਰੈਂਸੀ ਚਾਹੀਦੀ ਹੈਗੀ ਆ। ਔਰ ਬ੍ਰੋਕਰ ਟਰਾਂਸਪੇਰੈਂਸੀ ਜਿਹੜੀ ਹੈਗੀ ਆ ਉਹਦੇ ਉੱਤੇ ਜਿਹੜੇ ਕਮੈਂਟ ਪੀਰੀਅਡ ਹੈਗਾ ਉਹ ਚੱਲ ਰਿਹਾ ਹੈਗਾ ਜਨਵਰੀ 21 2025 ਰਾਤ ਨੂੰ 12 ਵਜੇ ਤੱਕ ਇਹ ਹੈਗਾ। ਔਰ ਇਹਦੇ ਤੇ ਤੁਸੀਂ ਜਿਹੜੇ ਗਵਰਨਮੈਂਟ ਦੇ ਸਾਈਟ ਦੇ ਉੱਤੇ ਜਾ ਕੇ ਜਿਹੜਾ regulation.gov ਦੇ ਉੱਤੇ ਆ ਕਮੈਂਟ ਕਰ ਸਕਦੇ ਹੈਗੇ ਆ ਕਿ ਤੁਹਾਡਾ ਕੀ ਵਿਚਾਰ ਹੈ ਕਿ ਬ੍ਰੋਕਰ ਟਰਾਂਸਪੇਰੈਂਸੀ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ। ਤੇ ਰਾਜਕਰਨ ਮੇਰੇ ਖਿਆਲ ਦੇ ਵਿੱਚ ਤਾਂ ਇੱਕ ਬੜੀ ਮਤਲਬ ਕਿ ਹਾਸੋਹੀਣੀ ਜੀ ਗੱਲ ਹੋ ਜੂਗੀ ਜੇ ਬ੍ਰੋਕਰ ਟਰਾਂਸਪੇਰੈਂਸੀ ਦੇ ਉੱਤੇ ਮਤਲਬ ਕਿ ਲੱਖਾਂ ਦੇ ਕਰੀਬ ਜੇ ਨਾ ਕਮੈਂਟ ਆਊਟ, ਕਿਉਂਕਿ ਹਰ ਇੱਕ ਬੰਦਾ ਬ੍ਰੋਕਰ ਦੇ ਪਿੱਛੇ ਪਿਆ ਹੋਇਆ। ਔਰ ਜੇ ਬ੍ਰੋਕਰ ਦੀ ਗੱਲ ਕਰੀਏ ਤੇ 15,000 ਤੋਂ 20,000 ਦੇ ਕਰੀਬ ਬ੍ਰੋਕਰ ਹੈਗੇ ਆ ਤੇ 1.3 ਮਿਲੀਅਨ 13 ਲੱਖ ਤੋਂ 15 ਲੱਖ ਦੇ ਕਰੀਬ ਜਿਹੜੇ ਕੈਰੀਅਰ ਹੈਗੇ ਆ। ਸੋ ਜੇ 13 ਤੋਂ 15 ਲੱਖ ਦੇ ਵਿੱਚ ਕਿੰਨੇ ਕੁ ਤੰਗ ਹੋ ਸਕਦੇ ਆ ਜੇ ਲੱਖ ਵੀ ਕਮੈਂਟ ਨਾ ਆਉਣ ਤੇ ਫਿਰ ਮਾੜੀ ਗੱਲ ਆ ਨਾ, ਬਹੁਤ ਜ਼ਿਆਦਾ। ਸੋ ਮੇਰੇ ਖਿਆਲ ਦੇ ਵਿੱਚ ਇਹ ਜਿਹੜਾ ਹੈਗਾ ਬਹੁਤ ਵੱਡੀ ਗੱਲ ਹੈਗੀ ਆ। ਆਪਾਂ ਬ੍ਰੋਕਰ ਟਰਾਂਸਪੇਰੈਂਸੀ ਦੀ ਗੱਲ ਹਮੇਸ਼ਾ ਆਪਣੇ ਰੇਡੀਓ ਦੇ ਉੱਤੇ ਆਣ ਕੇ ਸਾਰੇ ਜਾਣੇ ਕਰਦੇ ਆ ਕਿ ਬ੍ਰੋਕਰਾਂ ਨੂੰ ਦੱਸਣਾ ਚਾਹੀਦਾ, ਬ੍ਰੋਕਰਾਂ ਨੂੰ ਆਹ ਚਾਹੀਦਾ, ਉਹ ਚਾਹੀਦਾ, ਇਹ ਚਾਹੀਦਾ, ਉਹ ਚਾਹੀਦਾ। 10 ਚੀਜ਼ਾਂ ਦੇ ਵਿੱਚ ਆਪਾਂ ਗੱਲਾਂ ਕਰਦੇ ਆਣ ਕੇ
ਔਰ ਹਮੇਸ਼ਾ ਆਪਾਂ ਇਹ ਚੀਜ਼ ਬਾਅਦ ਚ ਕਹਿੰਦੇ ਜੀ ਗਵਰਨਮੈਂਟ ਕਾਨੂੰਨ ਲੈ ਕੇ ਆ ਗਈ। ਹੁਣ ਗਵਰਨਮੈਂਟ ਤੁਹਾਡੇ ਅੱਗੇ ਪੂਰਾ ਖੋਲ ਕੇ ਬੈਠੀ ਹੈ ਵੀ ਦੱਸੋ ਤੁਹਾਡੇ ਕੀ ਵਿਚਾਰ ਆ। ਜੇ ਲੱਖਾਂ ਦੀ ਗਿਣਤੀ ਦੇ ਵਿੱਚ ਅਜੇ ਵੀ ਵਿਚਾਰ ਆਪਾਂ ਨਾ ਦੱਸੇ ਤਾਂ ਫਿਰ ਮੇਰੇ ਖਿਆਲ ਦੇ ਵਿੱਚ ਜੋ ਮਿਲਦਾ ਸੋ ਲਓ ਤੇ ਤੁਰਦੇ ਹੋ, ਬਸ ਇਹੋ ਹੀ ਕੰਮ ਹੋ ਸਕਦਾ। ਬਿਲਕੁਲ ਅਫਸੋਸ ਨਾ ਕਹਿਣਾ ਪੈਣਾ ਆ ਰਮਨ ਜੀ, ਹਰਜੋਤ ਜੀ, ਵੀ ਕਹਿ ਤਾਂ ਦੇਣਾ ਆ ਪਰ ਆਪਾਂ ਨੂੰ ਪਤਾ ਵੀ ਕਮੈਂਟ ਕਿੰਨੇ ਕੁ ਆਉਣੇ ਆ ਉੱਥੇ। ਉਹ ਇਹ ਆ ਵੀ ਵੀਡੀਓ ਆ ਜਾਣੀ ਆ, ਕਮੈਂਟ ਨਹੀਂ ਆਉਣੇ। ਜੀ ਸੋ ਸਾਰੇ ਜਣੇ ਪਾਰਟਿਸਿਪੇਟ ਜ਼ਰੂਰ ਕਰਿਆ ਕਰੋ ਜਿੱਥੇ ਵੀ ਇਲੈਕਸ਼ਨ ਹੁੰਦੀ ਹੈ। ਹੁਣ ਪ੍ਰੈਜ਼ੀਡੈਂਟ ਟਰੰਪ ਹੁਣੀ ਆ ਜਾਣਾ ਹੈ, ਕਾਫੀ ਰੈਗੂਲੇਸ਼ਨਸ ਜਿਹੜੀਆਂ ਆ ਉਹ ਲੂਜ਼ ਹੋਣਗੀਆਂ। ਕਈ ਕਹਿੰਦੇ ਹੋਣੇ ਵੀ ਲੈ ਸ਼ਾਇਦ ਗੱਲਾਂ ਹੀ ਮਾਰਦੇ ਆ। ਪ੍ਰੈਜ਼ੀਡੈਂਟ ਜਿਮੀ ਕਾਰਟਰ ਹੋਣਾ ਉਹ ਚੜ੍ਹਾਈ ਕਰ ਗਿਆ ਪਿਛਲੇ ਹਫ਼ਤੇ, ਉਹਨਾਂ ਦਾ ਫਿਊਨਰਲ ਹੋਣਾ ਆ। ਪ੍ਰੈਜ਼ੀਡੈਂਟ ਜਿਮੀ ਕਾਰਟਰ ਉਹ ਪ੍ਰੈਜ਼ੀਡੈਂਟ ਸੀ ਜਿਹਨੇ ਮੋਟਰ ਕੈਰੀਅਰ ਐਕਟ ਆਫ 1980 ਸਾਈਨ ਕੀਤਾ ਸੀ। ਉਹ ਤੋਂ ਪਹਿਲਾਂ ਕਹਿੰਦੇ ਬਈ ਬਹੁਤ ਜ਼ਿਆਦਾ ਜਿਹੜੀ ਲੁੱਟਮਾਰ ਵੀ ਹੁੰਦੀ ਸੀ, ਰੇਟ ਸਾਰਾ ਕੁਝ ਜ਼ਿਆਦਾ ਹੁੰਦਾ। ਤੋ ਉਹਨਾਂ ਨੇ S2245 ਮੋਟਰ ਕੈਰੀਅਰ ਐਕਟ ਆਫ 1980 ਉਹ ਸਾਈਨ ਕੀਤਾ ਸੀ। ਕਹਿੰਦੇ ਵੀ 45 ਸਾਲਾਂ ਤੋਂ ਐਕਸੈਸਿਵ ਤੇ ਇਨਫਲੇਸ਼ਨਰੀ ਗਵਰਨਮੈਂਟ ਜਿਹੜੀਆਂ ਰਿਸਟ੍ਰਿਕਸ਼ਨ ਸੀਗੀਆਂ, ਰੈਡ ਟੇਪ ਸੀ, ਉਹ ਸਾਰਾ ਕੁਝ ਜਿਹੜੀ ਆ ਉਹ ਕੱਟ ਕੀਤੀ ਸੀ। ਸੋ ਇਹ ਜਿਮੀ ਕਾਰਟਰ ਨੇ ਕੀਤਾ ਸੀ, ਜਿਨ੍ਹਾਂ ਦੇ ਪਿਛਲੇ ਦਿਨਾਂ ਦੇ ਵਿੱਚ 100 ਸਾਲ ਦੇ ਹੋ ਕੇ ਜਿਹੜੇ ਚੜ੍ਹਾਈ ਕੀਤੀ ਆ। ਤੇ ਪਨਾਮਾ ਕਨਾਲ ਦੀ ਜਿਹੜੀ ਟਰੀਟੀ ਆ, ਵਾਪਸ ਪਨਾਮਾ ਕਨਾਲ ਜਿਹੜੀ ਪਨਾਮਾ ਨੂੰ 2000 ਚ ਇਹ ਵੀ ਉਹਨਾਂ ਨੇ ਹੀ ਦਿੱਤੀ ਸੀ। ਪਰ ਹੁਣ ਟਰੰਪ ਨਹੀਂ ਕਹਿੰਦੇ ਆਪਾਂ ਵਾਪਸ ਲੈਣੀ ਆ। ਸੋ ਜਿੱਦਾਂ ਜਿੱਦਾਂ ਪ੍ਰੈਜ਼ੀਡੈਂਟ ਆਉਂਦੇ ਆ ਬਹੁਤ ਕੁਝ ਚੇਂਜ ਹੁੰਦਾ। ਟਰੱਕਿੰਗ 'ਚ ਕਾਫੀ ਜਿਸ ਹਿਸਾਬ ਦੇ ਨਾਲ ਉਹਨਾਂ ਨੇ ਅਪੁਆਇੰਟਮੈਂਟ ਵੀ ਕੀਤੀਆਂ ਟਰੰਪ ਉਹਨਾਂ ਨੇ, ਲੱਗਦਾ ਆ ਰੂਲਸ ਐਂਡ ਰੈਗੂਲੇਸ਼ਨ ਖਾਸ ਕਰਕੇ এনवायरमेंटल ਰੂਲਸ ਉਹਨਾਂ ਦੇ ਉੱਤੇ ਜਿਹੜਾ ਕਾਫੀ ਲੂਜ਼ ਕੀਤਾ ਜਾਊਗਾ, ਜੋ ਕਿ ਪਹਿਲਾਂ ਕਾਫੀ ਸਟ੍ਰਿਕਟ ਸੀ। ਕਿੱਦਾਂ ਲੱਗਦਾ ਰਮਨ ਜੀ ਤੁਹਾਨੂੰ? ਬਿਲਕੁਲ ਜੀ ਬਿਲਕੁਲ, ਮੈਂ ਅੱਗੇ ਵੀ ਕਹਿ ਰਿਹਾ ਕਿ ਅੱਗੇ ਵੀ ਗੱਲ ਕੀਤੀ ਹੈ ਇਹ ਵਾਲੀ ਕਿ ਹੁਣ ਜਿਹੜੇ ਨਵੀਂ ਐਡਮਿਨਿਸਟ੍ਰੇਸ਼ਨ ਆਉਣ ਦੇ ਨਾਲ ਲੋਡਾਂ ਦੇ ਵਿੱਚ ਵਾਧਾ ਹੋਣਾ, ਇਹ ਹੋਣਾ ਉਹ ਹੋਣਾ, ਉਹ ਤਾਂ ਇੱਕ ਲੰਮੀਆਂ ਗੱਲਾਂ ਹੈਗੀਆਂ। ਪਰ ਕਈ ਜਿਹੜੇ ਰੂਲ ਐਂਡ ਰੈਗੂਲੇਸ਼ਨਸ ਹੈਗੇ ਆ ਉਹ ਥੋੜੇ ਜਿਹੇ ਸੌਖੇ ਕਰ ਦੇਣੇ ਜਾਂ ਉਹਨਾਂ ਦੇ ਵਿੱਚ ਰਿਆਇਤ ਲੈ ਆਉਣੀ, ਉਹ ਵੀ ਕਾਫੀ ਜਿਹੜਾ ਵੱਡਾ ਹੁੰਦਾ ਆ। ਸੋ ਇਸ ਕਰਕੇ ਆਪਾਂ ਜੇ ਗੱਲ ਕਰੀਏ ਤੇ ਮੇਰੇ ਖਿਆਲ ਦੇ ਵਿੱਚ ਜਿਹੜੇ ਰੇਟਸ ਹੈਗੇ ਆ ਉਹਨਾਂ ਦੇ ਉੱਤੇ ਫਰਕ ਕਦੋਂ ਪਏਗਾ ਇਹ ਨਹੀਂ ਪਤਾ। ਪਰ ਲੇਕਿਨ ਜਿਹੜੀ ਆਪਣੀ ਹੈਗੀ ਆ ਕਿ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਕਿ ਰੂਲ ਐਂਡ ਰੈਗੂਲੇਸ਼ਨ ਜੇ ਆਪਣੇ ਥੱਲੇ ਜਾਂਦੇ ਆ, ਰੂਲ ਐਂਡ ਰੈਗੂਲੇਸ਼ਨ ਜਿਹੜੇ ਆ ਉਹ ਘਟਦੇ ਆ, ਤੇ ਉਹਦੇ ਵਿੱਚ ਡੈਫੀਨੇਟਲੀ ਜਿਹੜਾ ਆ ਉਹ ਫਰਕ ਪਊਗਾ। ਪਰ ਜਿੱਦਾਂ ਆਪਾਂ ਦੇਖ ਰਹੇ ਹੈਗੇ ਕਿ ਹੁਣ ਰੂਲ ਐਂਡ ਰੈਗੂਲੇਸ਼ਨ ਦੀ ਜੇ ਗੱਲ ਕਰੀਏ ਤੇ ਰੂਲ ਐਂਡ ਰੈਗੂਲੇਸ਼ਨ ਤਾਂ ਆਪਣੇ ਪਹਿਲਾਂ ਹੀ ਜਿਹੜੇ ਆ ਬੜੇ ਸਖਤ ਹੈਗੇ ਆ, ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ। ਤੇ ਇੱਕ ਜੰਗ ਦੇ ਤੌਰ ਤੇ ਹੀ ਕੰਮ ਚੱਲਣਾ ਹੈ ਕੈਲੀਫੋਰਨੀਆ ਤੇ ਸੈਂਟਰ ਦੇ ਵਿੱਚ, ਜਿੱਦਾਂ ਆਪਣਾ ਪੰਜਾਬ ਤੇ ਇੰਡੀਆ ਸੈਂਟਰ 'ਚ ਚੱਲਦਾ ਆ। ਸੋ ਆਪਣਾ ਉਹ ਜੰਗ ਤਾਂ ਮੈਨੂੰ ਲੱਗਦਾ ਇੱਥੇ ਅਮਰੀਕਾ 'ਚ ਵੀ ਆਪਣਾ ਪਿੱਛਾ ਨਹੀਂ ਛੱਡਣਾ। ਇੱਕ ਚੀਜ਼ ਜਿਹੜੀ ਹੋਰ ਵਿੱਚ ਨਾਲ ਐਡ ਕਰਦੇ ਜਾਈਏ, ਟਰੰਪ ਹੋਣਾ ਦੀ ਨੇੜਤਾ ਈਲਨ ਮਸਕ ਦੇ ਨਾਲ ਹੁਣ ਬਹੁਤ ਜ਼ਿਆਦਾ ਆ। 200-250 ਮਿਲੀਅਨ ਡਾਲਰ ਬੰਦੇ ਨੇ ਖਰਚਿਆ, ਪ੍ਰੈਜ਼ੀਡੈਂਟ ਦਾ ਕੰਨ ਉਹਦੇ ਕੋਲ ਆ। H1B ਵੀਜ਼ੇ ਦੇ ਉੱਤੇ ਦੇਖਿਆ ਵੀ ਕਿੱਦਾਂ ਟਰੰਪ ਹੋਣੀ ਨਿੱਤਰ ਕੇ ਆ ਗਏ ਈਲਨ ਮਸਕ ਦੇ ਨਾਲ। ਆਪਣੀ ਹੀ ਪਾਰਟੀ ਦੇ ਬਹੁਤ ਸਾਰੇ ਅਮਰੀਕਾ ਫਸਟ ਦੇ ਏਜੰਡੇ ਤੋਂ ਉਲਟ ਉਹਨਾਂ ਨੂੰ ਲੱਗਦਾ ਵੀ ਉਹਨਾਂ ਦੇ ਪਾਰਟੀ ਵਾਲਿਆਂ ਨੂੰ ਜਿਹੜਾ ਉਹ ਲੱਗਾ। ਸੋ ਇਹਦਾ ਮਤਲਬ ਇਲੈਕਟ੍ਰਿਕ ਟਰੱਕਾਂ ਨੂੰ ਇਹਦੇ ਵਿੱਚ ਜਿਹੜੀ ਆ ਉਹ ਖਾਸੀ ਹਵਾ ਮਿਲ ਸਕਦੀ ਆ। ਆਟੋਨੋਮਸ ਆਟੋਮੈਟਿਕ ਜਿਹੜੇ ਆਟੋਨੋਮਸ ਇਲੈਕਟ੍ਰਿਕ ਟਰੱਕ ਆ ਉਹਨਾਂ ਦਾ ਵਾਧਾ ਜਿਹੜਾ ਅਗਲੇ ਆਪਾਂ 4 ਸਾਲਾਂ 'ਚ ਦੇ ਸਕਦੇ ਹਾਂ, ਜੇ ਇਹਨਾਂ ਦੀ ਨੇੜਤਾ ਆਪਸ ਦੇ ਵਿੱਚ ਇੱਦਾਂ ਬਣੀ ਰਹੀ। ਇਹਦੇ ਵਿੱਚ ਹੁਣ ਕੋਈ ਦੋ ਰਾਵਾਂ ਨਹੀਂ, ਅੱਖਾਂ ਤੋਂ ਪੱਟੀ ਆਪਾਂ ਨੂੰ ਲਾ ਲੈਣੀ ਚਾਹੀਦੀ, ਦੇਖ ਲੈਣਾ ਚਾਹੀਦਾ ਅਸਲੀਅਤ ਕੀ ਆ। ਕੈਲੀਫੋਰਨੀਆ ਤਾਂ ਇਸ ਪਾਸੇ ਵੱਲ ਨੂੰ ਉਹ ਤਾਂ ਛਾਲਾਂ ਮਾਰ ਕੇ ਭੱਜ ਕੇ ਜਿਹੜਾ ਉਧਰ ਨੂੰ ਵੱਧ ਰਿਹਾ। ਸੋ ਆਪਾਂ ਇਹ ਵੀ ਸੋਚ ਸਕਦੇ ਹਾਂ ਵੀ ਹੋ ਸਕਦਾ ਆ ਵੀ ਇੱਦਾਂ ਦੀ ਜਿਹੜੀ ਚੀਜ਼ ਆ ਆਉਂਦੇ ਸਮੇਂ ਦੇ ਵਿੱਚ ਟਰੰਪ ਉਹਨਾਂ ਦੇ ਦੂਜੇ ਕਾਰਜਕਾਲ ਦੇ ਵਿੱਚ ਦੇਖਣ ਨੂੰ ਮਿਲੇ। ਬਹੁਤ ਸਾਰੇ ਲੋਕ ਜਿਹੜੇ ਸੋਚਦੇ ਸੀਗੇ ਵੀ ਹਾਂ ਇੱਕ ਪਾਸੇ ਟਰੰਪ ਉਹਨਾਂ ਨੇ ਜ਼ਰੂਰ ਕਿਹਾ ਵੀ EP ਦੀਆਂ ਜਾਨੀ ਰੈਗੂਲੇਸ਼ਨਸ ਆ ਉਸ ਨੂੰ ਮੈਂ ਘਟਾਊਂਗਾ, ਪਰ ਨਾਲ ਦੇ ਨਾਲ ਇਹ ਜਿਹੜਾ ਇੱਕ ਦੌਰ ਆ ਉਹ ਖਾਸਾ ਜਿਹੜਾ ਉਹ ਵੱਧ ਸਕਦਾ ਆ ਮਸਕ ਹੋਣਾ ਤੇ ਟਰੰਪ ਹੋਣਾ ਦੀ ਜਿਹੜੀ ਨੇੜਤਾ ਨੂੰ ਦੇਖਦੇ ਹੋਏ। ਕਿਉਂਕਿ ਇਵੈਂਚੁਅਲੀ ਮਸਕ ਦਾ ਸੁਪਨਾ ਇਹੀ ਆ ਵੀ ਟੈਸਲਾ ਦੇ ਜਿਹੜੇ ਟਰੱਕ ਆ, ਆਟੋਨੋਮਸ ਟਰੱਕ ਆ, ਇਲੈਕਟ੍ਰਿਕ ਟਰੱਕ ਆ, ਉਹ ਜ਼ਿਆਦਾ ਜਿਹੜੇ ਉਹ ਵਿਕਣ ਤੇ ਉਹਨਾਂ ਦੀ ਵਿਕਰੀ ਵਧੇ ਤੇ ਉਹਦਾ ਕੰਮ ਜਿਹੜਾ ਉਹ ਹੋਰ ਜ਼ਿਆਦਾ ਅੱਗੇ ਨੂੰ ਵਧੇ। ਬਿਲਕੁਲ ਰਾਜਕਰਨ, ਹੁਣ ਜਿਹੜੀ ਇੱਕਦਮ ਖਬਰ ਆਈ ਹੈਗੀ ਆ ਬਾਈਡਨ ਹੁਣਾਂ ਵੱਲੋਂ ਐਕਸਪੈਕਟਡ ਬਾਈਡਨ ਐਡਮਿਨਿਸਟ੍ਰੇਸ਼ਨ ਵੱਲੋਂ ਕੀਤਾ ਜਾ ਰਿਹਾ ਕਿ ਪਰਮਾਨੈਂਟਲੀ ਬੈਨ ਆਫਸ਼ੋਰ ਡ੍ਰਿਲਿੰਗ ਜਿਹੜੀ ਆ ਉਹਦਾ ਸ਼ਾਇਦ ਆ ਸਕਦਾ ਹੈਗਾ। ਜਾਂਦੇ ਮਤਲਬ ਕਰ ਜਾਣ ਸ਼ਾਇਦ ਹੈ।
ਸੋ ਮੈਨੂੰ ਲੱਗਦਾ ਕਿ ਇਹਨਾਂ ਦੇ ਪਿਛਲੇ 2 ਮਹੀਨੇ ਤੇ ਐਗਜ਼ੈਕਟਿਵ ਆਰਡਰ ਇਸ਼ੂ ਕਰਨ ਚ ਨਿਕਲਣੇ ਆ, ਤੇ ਉਹਨਾਂ ਦੇ ਪਹਿਲੇ 2 ਮਹੀਨੇ ਐਗਜ਼ੈਕਟਿਵ ਆਰਡਰ ਜਿਹੜੇ ਕੈਂਸਲ ਕਰਨ ਚ ਨਿਕਲਣੇ ਆ। ਸੋ ਉਹ ਨਹੀਂ ਪਹਿਲੇ ਦਿਨੇ ਕਰੂਗਾ, ਕਿਉਂਕਿ ਗੁੱਸਾ ਬਹੁਤ ਹੈ ਟਰੰਪ ਉਹਨਾਂ ਨੂੰ। ਤੁਸੀਂ ਦੇਖੀ ਜਾਓ ਹੁੰਦਾ ਕੀ ਆ। ਖਾਲਸਾ ਜੀ ਤੁਸੀਂ ਬਾਹਲੇ ਸਾਰੇ ਮਤਲਬ ਕਿ ਪੋਜ਼ਿਟਿਵ ਹੋ ਗਏ ਆ, ਪਰ ਚਲੋ ਕੋਈ ਨਹੀਂ, ਪੋਜ਼ਿਟਿਵ ਹੋਣਾ ਜ਼ਰੂਰੀ ਆ। ਅਸੀਂ ਖੁਦ ਆਪ ਕਹਿੰਦੇ ਆ ਕਿ ਇਹ ਚੀਜ਼ ਚਾਹੀਦੀ ਆ। ਜਿਹੜਾ ਨਹੀਂ ਆਪਣੇ ਰਮਨ ਜਿਹੜਾ ਇਲੈਕਟ੍ਰਿਕ ਵਾਲੇ ਮਾਮਲੇ 'ਚ ਜਾਂ ਇੱਧਰ ਨੂੰ ਨਾ, ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਕੱਲਾ ਉਹ ਨਹੀਂ, ਉਹਨਾਂ ਦੇ ਜਿਹੜਾ ਵਾਈਸ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਆ ਸਿਲੀਕਨ ਵੈਲੀ ਦਾ ਲਗਭਗ ਮੈਜੋਰਿਟੀ CEO ਉਹਨਾਂ ਨੇ ਇਸ ਵਾਰੀ ਟਰੰਪ ਦੀ ਸਪੋਰਟ ਕੀਤੀ ਹੈ। ਸੋ ਲੱਗਦਾ ਤਾਂ ਹੈ ਵੀ ਉਹ ਕਿਉਂਕਿ ਉਹਨਾਂ ਦਾ ਹੀ ਕੰਟਰੋਲ ਆ ਬਹੁਤਾ ਜ਼ਿਆਦਾ। ਦੇਖੋ ਗੱਲ ਏਦਾਂ ਹੈਗੀ ਆ ਕਿ ਟੈਸਲਾ ਦੀ ਸੇਲ ਫਰਸਟ ਟਾਈਮ ਡਿਕਲਾਈਨ ਗਈ ਆ ਵਿਦ ਲਾਸਟ 10 ਇਅਰਸ ਦੇ ਵਿੱਚ। ਪਹਿਲੀ ਵਾਰੀ ਟੈਸਲਾ ਦੀ ਸੇਲ ਜਿਹੜੀ ਡਿਕਲਾਈਨ ਤੇ ਗਈ ਆ। ਹਾਈਜ਼ਨ ਇੱਕ ਟਰੱਕਿੰਗ ਮੈਨੂਫੈਕਚਰਰ ਤੇ ਇੱਕ ਲਾਇਨ ਟਰੱਕਿੰਗ ਮੈਨੂਫੈਕਚਰਰ ਆ ਕੈਨੇਡਾ ਦੇ। ਲਾਇਨ ਮੈਨੂਫੈਕਚਰਿੰਗ ਜਿਹੜੀ ਹੈਗੀ ਆ ਉਹਨਾਂ ਨੇ ਬੈਂਕਰਪਸੀ ਫਾਈਲ ਕੀਤੀ ਹੈਗੀ, ਉਹ ਵੀ ਇਲੈਕਟ੍ਰਿਕ ਟਰੱਕ ਦੇ ਵਿੱਚ ਆ ਰਹੇ ਸੀਗੇ। ਤੇ ਹਾਈਜ਼ਨ ਜਿਹੜਾ ਹੈਗਾ ਉਹਨਾਂ ਦੇ ਵਿੱਚ ਜਿਹੜੀਆਂ ਲੇਆਫਸ ਹੈਗੀਆਂ ਬਹੁਤ ਜ਼ਿਆਦਾ ਇਮੀਨੈਂਟ ਹੈਗੀਆਂ, ਬਹੁਤ ਹੋ ਰਹੀਆਂ ਹੈਗੀਆਂ। ਸੋ ਜੇ ਦੇਖਿਆ ਜਾਵੇ ਤਾਂ ਕੰਪਨੀਆਂ ਜਿਹੜੀਆਂ ਸਸਟੇਨ ਨਹੀਂ ਕਰ ਪਾ ਰਹੀਆਂ, ਜਿਹੜੀਆਂ ਇਸ ਮਾਰਕੀਟ ਦੇ ਵਿੱਚ ਆ ਰਹੀਆਂ ਸੀਗੀਆਂ, ਕਿਤੇ ਕਿਤੇ ਇਹ ਲੱਗਦਾ ਹੈਗਾ ਕਿ ਸ਼ਾਇਦ ਟੈਸਲਾ ਟਰੱਕ ਨੂੰ ਪ੍ਰਮੋਟ ਕਰਨ ਦੇ ਲਈ ਦੂਜੀਆਂ ਕੰਪਨੀਆਂ ਨੂੰ ਕੋਸ਼ਿਸ਼ ਕਰਕੇ ਫੇਲ ਕੀਤਾ ਜਾ ਰਿਹਾ, ਜਾਂ ਕਿ ਇਹ ਖੁਦ ਯਾਰੀ ਤਾਂ ਹੁਣ ਦੇਖੋ, ਹੁਣ ਜੇ ਮੋਦੀ ਅੰਬਾਨੀ ਅਡਾਨੀ ਨਾਲ ਯਾਰੀ ਪਗਾ ਸਕਦਾ ਤੇ ਟਰੰਪ ਕਿਉਂ ਨਾ ਪਗਾਊ? ਉਹ ਵੀ ਤਾਂ ਅਮੀਰ ਦਾ ਅਮੀਰ ਯਾਰ ਹੀ ਹੁੰਦਾ ਨਾ। ਇਹ ਤਾਂ ਗੱਲ ਆਪਾਂ ਨੂੰ ਪਤਾ ਹੀ ਹੈ। ਦੂਸਰੀ ਗੱਲ ਹੈ ਜੀ, ਸਾਰਿਆਂ ਨੂੰ ਜਿਹੜੀ ਆ ਇਹ ਚੀਜ਼ ਵੀ ਦੱਸ ਦਿੰਦੇ ਆ ਕਿ ਜਨਵਰੀ 7 ਤੋਂ ਜਿਹੜੀ ਆ ਈਸਟ ਕੋਸਟ ਤੇ ਗਲਫ ਪੋਰਟ ਜਿਹੜੀਆਂ ਪੋਰਟਸ ਹੈਗੀਆਂ ਉਹ ਸਟ੍ਰਾਈਕ ਤੇ ਜਾ ਰਹੀਆਂ ਹੈਗੀਆਂ। ਸੋ ਜੇ ਤੁਸੀਂ ਉਹਨਾਂ ਏਰੀਆਜ਼ ਦੇ ਵਿੱਚ ਕੰਮ ਕਰਦੇ ਹੈਗੇ ਤਾਂ ਡੈਫੀਨੇਟਲੀ ਜੇ ਪੋਰਟ ਦੇ ਨਾਲ ਕੰਮ ਕਰਦੇ ਹੈਗੇ ਤੇ ਸਤਰਕ ਰਹਿਣਾ ਤੁਹਾਡੇ ਲਈ ਜ਼ਰੂਰੀ ਹੈਗਾ। ਬਹੁਤ ਚੀਜ਼ਾਂ ਹੋ ਰਹੀਆਂ ਹੈਗੀਆਂ, ਹੋਣ ਜਾ ਰਹੀਆਂ ਹੈਗੀਆਂ। ਮੇਰੇ ਖਿਆਲ ਆ ਜਿਹੜੇ 20 ਦਿਨ ਕੱਟਣੇ ਹੈਗੇ ਆ ਹੁਣ ਆਪਣੀ ਇਨੈਗੂਰੇਸ਼ਨ ਦੇ ਵਿੱਚ, ਹੁਣ ਤਾਂ 18 ਹੀ ਰਹਿ ਗਏ। ਇੱਕ ਦਿਨ ਬੜਾ ਔਖਾ ਨਿਕਲਣਾ ਹੈਗਾ, 18 ਦਿਨ ਰਹਿ ਗਏ ਜੀ, ਬੜਾ ਕਾਹਲੇ ਚ ਨਿਕਲਣਾ ਹੈਗਾ ਜੀ। ਬਿਲਕੁਲ। ਲਾਸਟ ਕਾਲਰ ਲੈਣੇ ਆ, ਰਾਜਪਾਲ ਜੀ ਜੁੜੇ ਨੇ ਤੇ ਫਿਰ ਸਮਾਪਤੀ ਆ। ਹਾਂਜੀ ਰਾਜਪਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਜਿਹੜੀ ਆ ਸਿਗਨੇਚਰ ਡਰਾਈਵ ਦੀ ਗੱਲ ਚੱਲ ਰਹੀ ਹੈ ਨਾ ਬ੍ਰੋਕਰੇਜ ਵਾਸਤੇ, ਤੇ ਤੁਸੀਂ ਬਹੁਤ ਵਧੀਆ ਆਪਣਾ ਢਿੱਲੋਂ ਸਾਹਿਬ ਵੀ ਬੜਾ ਵਧੀਆ ਕੰਮ ਕਰ ਰਹੇ ਨੇ ਇਸ ਚੀਜ਼ ਵਾਸਤੇ, ਬੜੀ ਚੰਗੀ ਗੱਲ ਹੈ। ਪਰ ਇਹਦੇ 'ਚ ਇੱਕ ਬੇਨਤੀ ਕਰਦੇ ਹਾਂ ਵੀ ਯਾਨੀ ਕਿ ਜਿਵੇਂ ਆਪਣੀਆਂ ਸੰਗਤਾਂ ਨੂੰ ਜਗਾਉਣਾ ਹੋਵੇ ਨਾ, ਜਿਵੇਂ ਹੁਣ 36 ਵਾਲੀ ਅੱਗੇ ਆਪਾਂ ਗੱਲ ਕਰਕੇ ਹਟੇ ਹਾਂ, ਇਹ ਪਹਿਲਾਂ ਤਾਂ ਲਿਆਉਣ ਵਾਸਤੇ ਬੈਲਟ ਪੇਪਰ ਤੇ ਚਲੋ ਵੀ ਹਰ ਗੁਰਦੁਆਰਾ ਸਾਹਿਬ ਦੇ ਵਿੱਚ, ਚਰਚਾਂ 'ਚ ਤੇ ਮਸਜਿਦਾਂ ਦੇ ਵਿੱਚ ਤੇ ਆਪਣਾ ਮੰਦਿਰਾਂ ਦੇ ਵਿੱਚ ਸਾਰੇ ਜਾ ਕੇ ਅਸੀਂ ਬੂਥ ਲਾਏ ਸੀਗੇ ਤੇ ਲੋਕਾਂ ਤੋਂ ਸਿਗਨੇਚਰ ਕਰਾ ਕੇ 9 ਲੱਖ ਤੋਂ ਸਿਗਨੇਚਰ ਵੱਧ ਕਰਾ ਕੇ ਦਿੱਤੇ। ਉਸ ਤੋਂ ਬਾਅਦ ਫਿਰ ਵੋਟ ਪਾਉਣ ਵਾਸਤੇ ਵੀ ਬੂਥ ਲਾਏ ਸੀਗੇ ਤੇ ਲੋਕਾਂ ਨੂੰ ਯਾਨੀ ਕਿ ਕਹਿ ਲਓ ਵੀ ਦੱਸਣਾ ਪੈਂਦਾ। ਅਸੀਂ ਤਾਂ ਬੇਨਤੀ ਕਰਦੇ ਵੀ ਜਿੰਨੀ ਵੀ ਚੀਜ਼ ਕਰ ਸਕਦੇ ਤੁਸੀਂ ਭਾਈ ਇਹ ਆਪਣਾ ਡਰਾਈਵ ਚਲਾਓ ਜੀ, ਗੁਰਦੁਆਰਿਆਂ ਦੇ ਵਿੱਚ ਬੂਥ ਲਾਓ ਤੇ ਆਪਣਾ ਉਹਦੇ ਨਾਲ ਬੜਾ ਫਰਕ ਪੈਂਦਾ। ਯਾਨੀ ਕਿ ਆਹ ਸੁਝਾਓ ਹੈਗਾ ਜੀ। ਥੈਂਕ ਯੂ ਜੀ, ਮਿਹਰਬਾਨੀ। ਧੰਨਵਾਦ। ਵਾਹਿਗੁਰੂ ਜੀ। ਸੋ ਬਹੁਤ ਇਹ ਤਾਂ ਹੁਣ ਆਪਾਂ ਦੇਖਦੇ ਹੀ ਆ, ਮੈਂ ਤਾਂ ਕਈ ਵਾਰੀ ਫ੍ਰਿਜ ਨੂੰ ਜਦ ਜਾਂਦਾ ਹੁੰਦਾ ਟਰੱਕ ਪਿੱਛੇ ਲਿਖਿਆ ਹੁੰਦਾ ਵੀ ਬ੍ਰੋਕਰ ਦੀ ਕੁੰਡੀ, ਤੋਤਾ ਸਿੰਘ ਦੀ ਸੁੰਡੀ। ਸੋ ਹੁਣ ਐਕਟ ਕਰਨ ਦਾ ਵੇਲਾ ਹੈਗਾ ਆ, ਹਨਾ? ਸੋ ਐਕਟ ਕਰੋ। ਆਹ ਜਿਹੜਾ ਪਲੇਟਫਾਰਮ ਹੈਗਾ ਮੈਸਿਵ ਹੈਗਾ, ਵੱਡਾ ਹੈਗਾ। ਸੋ ਇਸ ਪਲੇਟਫਾਰਮ ਤੇ ਆਣ ਕੇ ਅਸੀਂ ਤੁਹਾਨੂੰ ਸਾਰਿਆਂ ਨੂੰ ਇਹੋ ਹੀ ਚੀਜ਼ ਦੀ ਹਦਾਇਤ ਦਿੰਦੇ ਆ ਜਾਂ ਆਗਾਹ ਕਰਦੇ ਆ ਤੁਹਾਨੂੰ ਕਿ ਕਿਹੜੀਆਂ ਤੰਗੀਆਂ ਤਕਲੀਫਾਂ ਆ ਰਹੀਆਂ ਹੈਗੀਆਂ, ਕਿਹੜੇ ਚੰਗਾ ਟਾਈਮ ਆ ਰਿਹਾ ਹੈਗਾ, ਕਿਹੜੀ ਚੀਜ਼ ਤੇ ਐਕਟ ਕਰਨ ਦੀ ਲੋੜ ਹੈਗੀ ਆ, ਕਦੋਂ ਐਕਟ ਕਰਨ ਦੀ ਲੋੜ ਹੈਗੀ ਆ। ਸੋ ਜਦੋਂ ਕੋਈ ਵੀ ਆਣ ਕੇ ਰੇਡੀਓ ਤੇ ਇਹ ਗੱਲ ਕਹਿੰਦਾ ਵੀ ਗਵਰਨਮੈਂਟ ਨੇ ਕਾਨੂੰਨ ਬਣਾਈ ਜਾਂਦੀ ਆ, ਸਾਡੇ ਵੱਲ ਨਹੀਂ ਦੇਖਦੀ, ਆਹ ਗਵਰਨਮੈਂਟ ਜਿਹੜੀ ਆ ਹੁਣ ਇਹ ਚਾਹੇ ਬਾਈਡਨ ਕੋਈ ਵੀ ਹੋਵੇ, ਪਰ ਇੱਥੇ ਸੁਣਵਾਈ ਹੁੰਦੀ ਆ, ਕੋਈ ਵੀ ਐਡਮਿਨਿਸਟ੍ਰੇਸ਼ਨ ਆ, ਜਿਹੜਾ ਰੂਲ ਮੇਕਿੰਗ ਪ੍ਰੋਸੈਸ ਹੈਗਾ ਇੱਥੇ ਉਹ ਬੜਾ ਕਲੀਅਰ ਹੈਗਾ ਔਰ ਬੜਾ ਲੰਮਾ ਸਮਾਂ ਰੂਲ ਮੇਕਿੰਗ ਪ੍ਰੋਸੈਸ ਚੱਲਦਾ ਹੈਗਾ। ਮੈਨੂੰ ਪਿਛਲੇ 14 ਸਾਲ ਹੋ ਚੱਲੇ ਆ ਮੈਂ ਇਸ ਚੀਜ਼ ਦੇ ਵਿੱਚ ਹੈਗਾ ਔਰ ਇਹ ਦੇਖ ਰਿਹਾ ਹੈਗਾ ਕਿ ਰੂਲ ਮੇਕਿੰਗ ਪ੍ਰੋਸੈਸ ਜਿਹੜਾ ਆ ਉਹ ਬਹੁਤ ਕਲੀਅਰ ਹੈਗਾ, ਕਲੀਅਰ ਕੱਟ ਹੈਗਾ। ਬਹੁਤ ਮੀਟਿੰਗਸ ਹੁੰਦੀਆਂ, ਜਦੋਂ ਆਪਾਂ ਮੀਟਿੰਗ 'ਚ ਪਹੁੰਚਦੇ ਹੀ ਨਹੀਂ, ਆਪਣਾ ਪੱਖ ਰੱਖਦੇ ਹੀ ਨਹੀਂ, ਤੇ ਫਿਰ ਆਪਣੇ ਵੱਲ ਦਾ ਫੈਸਲਾ ਹੋ ਹੀ ਨਹੀਂ ਸਕਦਾ, ਚਾਹੇ ਸਾਰੀ ਉਮਰ ਬੈਠੇ ਰਹੀਏ, ਉਹ ਨਹੀਂ ਹੋਣਾ। ਜਿੰਨੀ ਦੇਰ ਤੱਕ ਅਸੀਂ ਲੋਕਲ ਲੈਵਲ ਤੇ, ਆਪਣੇ ਸਟੇਟ ਲੈਵਲ ਤੇ, ਆਪਣੀ ਸਿਟੀ ਲੈਵਲ ਤੇ, ਆਪਣੇ ਕਾਊਂਟੀ ਲੈਵਲ ਤੇ, ਸ਼ਹਿਰ ਦੇ ਲੈਵਲ ਤੇ
ਜਿੰਨੀ ਦੇਰ ਤੱਕ ਆਪਾਂ ਲੋਕਲ ਪੋਲਿਟਿਕਸ ਜਾਂ ਲੋਕਲ ਆਪਣੀ ਐਕਟੀਵਿਟੀਜ਼ ਇਨਵੋਲਵ ਨਹੀਂ ਹੁੰਦੇ, ਉਨੀ ਦੇਰ ਦੇ ਤੱਕ ਇਹ ਚੀਜ਼ਾਂ ਜਿਹੜੀਆਂ ਇਹ ਵਾਪਰਦੀਆਂ ਰਹਿਣੀਆਂ। ਤੇ ਸ਼ਾਇਦ ਆਪਾਂ ਜਿਹੜੇ ਆ ਆਪਾਂ ਉਹੀ ਪੁਰਾਣੇ ਆਪਣੇ ਖਿਆਲਾਤ ਆ ਕਿ ਆਪਾਂ ਸਟ੍ਰਾਈਕ ਕਰ ਦਿਆਂਗੇ, ਆਪਾਂ ਝੰਡਾ ਲੈ ਕੇ ਤੁਰ ਪਾਂਗੇ, ਆਪਾਂ ਆਹ ਕਰ ਲਾਂਗੇ, ਉਹ ਕਰ ਲਾਂਗੇ, ਉਹ ਚੀਜ਼ਾਂ ਜਿਹੜੀਆਂ ਉਹ ਇੱਥੇ ਕਿਸੇ ਹੱਦ ਤੱਕ ਕਿਤੇ ਕਿਤਾਈ ਜਿਹੜੀਆਂ ਉਹ ਸ਼ਾਇਦ ਸਫਲ ਹੋ ਜਾਣ। ਪਰ ਜਦੋਂ ਇੱਥੇ ਕਾਨੂੰਨ ਬਣ ਜਾਂਦਾ, ਇੱਕ ਵਾਰੀ ਕਾਨੂੰਨ ਬਣਨ ਤੋਂ ਬਾਅਦ ਕਾਨੂੰਨ ਨੂੰ ਤੋੜਨਾ ਜਿਹੜਾ ਆ ਉਹ ਵੀ ਬਹੁਤ ਓਨਾ ਹੀ ਜ਼ਿਆਦਾ ਔਖਾ ਹੈ ਜੀ, ਜਿੰਨਾ ਬਣਾਉਣਾ ਔਖਾ ਹੈ ਉਹ ਵੀ ਤੋੜਨਾ ਵੀ ਓਨਾ ਹੀ ਔਖਾ ਹੈ। ਬਿਲਕੁਲ। ਸੋ